Viewers, welcome back in our program. जी डॉक्टर साहब, अगले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲਵਾਂਗੇ। ਸਾਡੇ ਕੋਲ ਪਹਿਲਾ ਮੈਸੇਜ ਆਇਆ ਹੈ ਮਨਮੀਤ ਸਿੰਘ ਜੀ ਦਾ। ਇਹ ਲਿਖਦੇ ਨੇ, ਇਟਸ ਗੁੱਡ ਦ ਕੈਨੇਡੀਅਨ ਜਰਨਲਿਸਟਸ ਆਰ ਅੰਡਰਸਟੈਂਡਿੰਗ ਦ ਟ੍ਰਿਕਸ ਐਂਡ ਰਿਪੋਰਟਿੰਗ। ਜੀ ਅੱਗੋਂ ਲਖਵਿੰਦਰ ਸਿੰਘ ਲਿਖਦੇ ਨੇ, थैंक यू फॉर ट्रू एनालिसिस, खालिस्तान जिंदाबाद। कश्मीर विरक लिखते ने, डॉक्टर साहब मोदी ने आप सद के ट्रूडो की आओ भगत ना करके आप ही खालिस्तान की मशहूरी करा दी है। इस नूं कहंदे ने कुब्बे नूं लत्त मारी रास आ गई। बिल्कुल ਅਸੀਂ ਕਰੋੜਾਂ ਡਾਲਰ ਖਰਚ ਕੇ ਨਹੀਂ ਸੀ ਜਿਹੜੀ ਗੱਲ ਕਿਤੇ ਪਹੁੰਚਾ ਸਕੇ, ਇਹਨਾਂ ਨੇ ਦੁਨੀਆ ਦੇ ਕੋਨੇ-ਕੋਨੇ 'ਚ ਖਾਲਿਸਤਾਨ ਪਹੁੰਚਾ ਦਿੱਤਾ। ਜੀ ਇਹਨਾਂ ਦਾ ਫਿਰ ਮੈਸੇਜ ਆ ਗਿਆ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਾਏ ਨੇ। ਜ਼ਿੰਦਾਬਾਦ 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 ਜ਼ਿੰਦਾਬਾਦ, ਹੁਣ ਤਾਂ ਦੁਨੀਆ ਭਰ 'ਚ ਜ਼ਿੰਦਾਬਾਦ ਹੋ ਰਿਹਾ। ਜੀ ਜਿੰਮੀ ਸਿੰਘ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਤੇ ਨੀਲਮ ਕੌਰ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 2020 ਗ੍ਰੇਟ ਜੌਬ ਟੀਵੀ 84। ਪ੍ਰਤਾਪ ਸਿੰਘ ਲਿਖਦੇ ਨੇ, डॉक्टर अमरजीत सिंह जी वाहिगुरू जी का खालसा वाहिगुरू जी की फतेह फ्रॉम लीमा पीरू साउथ अमेरिका। ये भी बड़े बहादुर सज्जन ने, कल्लो कल्ला एको एक सिख परिवार है लीमा पीरू पीरू मुल्क उथे झंडे गड्ढे हुए ने। लो देख लो है, वेरी गुड। JS पंडा लिखते हैं, डॉक्टर साहब गुड जॉब, खालिस्तान जिंदाबाद। मननीत सिंह लिखते हैं, प्लीज बैन द रास्कल संदीप डैन कमेंटिंग हेयर। एंड मनमीत सिंह फिर लिखते हैं, प्राउड ऑफ यू डॉक्टर साहब, सल्यूट्स। भपिंदर सिंह लिखते हैं, डॉक्टर साहब कहते हैं कोलियां दी दलाली च मूँह काला हिंदुस्तानियों नाल बिजनेस करन च कनेडा नूं इस गल दा ध्यान रखना पवेगा। बाकी अकाल चैनल ते खालड़ा साहिब दी विचार सुनी, जिस मुताबिक ट्रूडो नूं सिखां दा खास बना के जगमीत सिंह नूं काउंटर करन लई हिंदुस्तानी नीति होवेगी। अजीत सिंह लिखते हैं, वैल डन डॉक्टर साहब। दीपक पंडाल वाहिगुरू जी लिखते हैं, दीपक पंडाल फिर लिखते हैं, फॉलो टीवी 84। परमिंदर सिंह फतेह बुलाते हैं। संदीप कालिया आप लिखते हैं, खालिस्तानी जनरल सुबेग सिंह भंगू दे पिंड वाले। गुरजिंदर सिंह लिखते हैं फतेह। अगू प्रीत सोई लिखते हैं, खालिस्तान जिंदाबाद। सिंह हरजीत खालसा, गुरचंद सिंह, अमरजीत सिंह, रणजोत सिंह, रशपाल सिंह, दीपक पंडाल, शमशेर आई थिंक शमशेर सिंह, ये भी सानू फतेह बुलाते हैं। 2020 रेफरेंडम एंड खालिस्तान जिंदाबाद कहते हैं। हाँ जी, बहुत बहुत शुक्रिया साहब का। वीर भुपिंदर सिंह कहते हैं, डॉक्टर साहब संत कहते होंदे सन सिख की पग लाउण लई हिंदुस्तान का कुल हिंदू एक स्टेज ते खड़ा है। ये गल सारी कौम नूं समझनी पवेगी। मैं समझदा भी लेटेस्ट जस्टिन ट्रूडो की विजिट ते जंग हिंद पंजाब एक पासे, दुनिया भर के ਜਿਹੜੇ ਵੱਡ ਗਿਣਤੀ ਨਾਲ ਸੰਬੰਧਿਤ ਨੇ ਉਹਨਾਂ ਦਾ ਰਿਐਕਸ਼ਨ, ਉਹਨਾਂ ਦੇ ਸੋ ਕਾਲਡ ਲਿਬਰਲ ਕਮਿਊਨਿਸਟ ਸਾਰਿਆਂ ਦਾ, ਔਰ ਦੂਜੇ ਪਾਸੇ ਸਿੱਖਾਂ ਦੇ ਜਜ਼ਬਾਤਾਂ ਨਾਲ ਕਿਵੇਂ ਖੇਡ ਰਹੇ ਨੇ। ਔਰ ਅੱਗੇ ਬਹੁਤ ਸਾਰੇ ਵੀਰਾਂ ਦੇ ਨਾਂ ਨੇ, ਉਹ ਹੁਣ ਅਸੀਂ ਨਹੀਂ ਪੜ੍ਹ ਸਕਾਂਗੇ। ਮੈਨੂੰ ਵੀਰ ਸੁਰਿੰਦਰ ਸਿੰਘ ਯਾਦ ਆ ਜਾਂਦਾ ਨੇ, ਕਹਿੰਦਾ ਵੀ ਤੁਸੀਂ ਦੁਪਹਿਰ ਦੀ ਅਰਦਾਸ ਵਾਂਗੂ ਨਾ ਪੜ੍ਹੋ, ਪਰ ਅਸੀਂ ਪੜ੍ਹ ਫਿਰ ਵੀ ਦਿੰਦੇ ਉਹਨਾਂ ਦੇ। ਪਰ ਕਿਉਂਕਿ ਇਹਨਾਂ ਨੇ ਇੰਨੇ ਮਾਣ ਪਿਆਰ ਨਾਲ ਲਿਖੇ ਹੁੰਦੇ ਨੇ, ਫਿਰ ਸਾਨੂੰ ਪੜ੍ਹਨੇ ਪੈਂਦੇ ਨੇ। ਹੁਣ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਬਾਬਾ ਫਰੀਦ ਜੀ ਦੀ ਬਾਣੀ ਦਾ ਅਖੀਰਲਾ ਸ਼ਬਦ ਅਸੀਂ ਜਿਹੜਾ ਆਲਰੇਡੀ ਉਹਨਾਂ ਦੇ 130 ਦੇ ਕਰੀਬ ਸਲੋਕ, 3 ਸ਼ਬਦ ਅਸੀਂ ਆਲਰੇਡੀ ਵਿਚਾਰ ਚੁੱਕੇ ਹਾਂ। ਅੱਜ ਚੌਥਾ ਸ਼ਬਦ ਜਿਹੜਾ ਲਾਸਟ ਹੈ ਉਹਨਾਂ ਦੀ ਬਾਣੀ ਦਾ, ਰਾਗ ਸੂਹੀ ਲਲਤ ਦੇ ਵਿੱਚ, ਬੜਾ ਪਿਆਰਾ ਸ਼ਬਦ ਹੈ। ਇਸ ਨੂੰ ਅਕਸਰ ਰਾਗੀ ਸਿੰਘ ਗਾਇਨ ਕਰਦੇ ਨੇ, ਔਰ ਖਾਸ ਤੌਰ 'ਤੇ ਪੁਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਇਸ ਦੀ ਹੋਰ ਵੀ ਸਿਗਨੀਫੀਕੈਂਸ ਹੁੰਦੀ ਹੈ। ਪਰ ਮੈਂ ਸਮਝਦਾ ਵੀ ਇਹ ਜਿਹੜੇ ਬਹੁਤ ਵਾਰ ਸਾਡੇ ਸ਼ਬਦ ਅਸੀਂ ਅੰਤਮ ਅਰਦਾਸ ਵੇਲੇ ਪੜ੍ਹਦੇ ਹਾਂ, ਇਹ ਜ਼ਰੂਰੀ ਨਹੀਂ ਹੈ ਵੀ ਅੰਤਮ ਅਰਦਾਸ ਵੇਲੇ ਹੀ ਪੜ੍ਹੇ ਜਾਣ। ਇਹ ਸਾਨੂੰ ਜਦੋਂ ਅਸੀਂ ਚੰਗੇ ਭਲੇ ਹੁੰਦੇ ਹਾਂ ਉਦੋਂ ਜ਼ਿਆਦਾ ਪੜ੍ਹਨ ਦੀ ਲੋੜ ਹੈ। ਅੰਤਮ ਵੇਲੇ ਤਾਂ ਤੁਰ ਜਾਂਦਾ ਹੈ, ਲੇਕਿਨ ਇਹ ਸਾਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਲਟੀਮੇਟ ਡੈਥ ਜਿਹੜੀ ਹੈ ਉਹ ਆਉਣੀ ਹੈ, ਔਰ ਅਸੀਂ ਆਪਣੀ ਜ਼ਿੰਦਗੀ ਨੂੰ ਸੰਭਾਲ ਲਈਏ, ਚੰਗੇ ਪਾਸੇ ਲਾ ਲਈਏ। ਔਰ ਇਸ 'ਚ ਵੀ ਬਾਬਾ ਫਰੀਦ, बेड़ा बंद न सक्यो बंधन की वेला, पर सरवर जब उछलै तब तरन दोहेला, हथ न लाए कसुंबड़े जल जासी ढोला रहाओ, एक आपी ने पतली सै केरे बोला, दूधा थनी न आवे फिर होए न मेला, कह फरीद सहेलियो शौ अलायसी, हंस चलसी डुमना ए तन ढेरी थीसी। ਹੁਣ ਹੋਸੀ ਥੀਸੀ ਇਹ ਮੁਲਤਾਨ, ਪਾਕਪਟਨ, ਲਹਿੰਦਾ ਪੰਜਾਬ, ਪੋਠੋਹਾਰ ਦੀ ਬੋਲੀ ਹੈ। ਔਰ ਰਹਾਓ ਦੀ ਤੁਕ 'ਚ ਬਾਬਾ ਫਰੀਦ ਯਾਦ ਕਰਵਾ ਦਿੰਦੇ ਨੇ
ਪੰਜਾਬ ਦੀ ਧਰਤੀ ਤੇ ਦੋਨੋਂ ਹੀ ਚੜ੍ਹਦੇ ਔਰ ਲਹਿੰਦੇ ਪੰਜਾਬ 'ਚ ਦੋ ਕਿਸਮ ਦੇ ਫੁੱਲ ਹੁੰਦੇ ਨੇ। ਇੱਕ ਜਿਹੜਾ ਬੜਾ ਚੁਲਬੁਲਾ ਜਿਹਾ ਰੰਗ ਹੁੰਦਾ ਹੈ ਲਾਲ, ਉਹਨੂੰ ਕਸੁੰਬਾ ਕਹਿੰਦੇ ਨੇ, ਕਸੁੰਬੇ ਦਾ ਫੁੱਲ ਜੀ। ਪਰ ਤੁਸੀਂ ਜਦੋਂ ਉਹਨੂੰ ਹੱਥ ਲਾਉਂਦੇ ਹੋ ਜਿਵੇਂ ਛੂਈ ਮੂਈ ਹੁੰਦਾ ਉਵੇਂ ਹੋ ਜਾਂਦਾ, ਉਹਦਾ ਬਿਲਕੁਲ ਫੇਡ ਹੋ ਜਾਂਦਾ ਜੀ। ਦੂਸਰਾ ਰੰਗ ਜਿਹੜਾ ਹੈ ਉਹ ਜਿਹੜਾ ਫੁੱਲ ਹੈ ਜਾਂ ਜਿਹੜਾ ਰੰਗ ਹੈ ਫੁੱਲ ਦਾ, ਉਹ ਮਜੀਠ ਹੁੰਦਾ ਹੈ। ਉਹ ਮਜੀਠ ਦਾ ਮਤਲਬ ਪੱਕਾ, ਉਹਨੂੰ ਭਾਵੇਂ ਤੁਸੀਂ ਹੱਥ 'ਚ ਫੜੋ, ਕਾਸੇ 'ਚ ਰੱਖੋ, ਉਹ ਮਜ਼ਬੂਤ ਰਹਿੰਦਾ। ਸੋ ਇਹ ਗੁਰਬਾਣੀ 'ਚ ਦੋਨੋਂ ਹੀ ਜਿਹੜੇ ਦੁਨਿਆਵੀ ਜਿਹਦੇ 'ਚ ਅਸੀਂ ਮਾਇਆ 'ਚ ਫਸੇ ਹੋਏ ਹਾਂ, ਦੁਨੀਆ ਕਸੁੰਬੜੇ ਦੇ ਫੁੱਲ ਵਾਂਗ ਹੈ ਕਿ ਇੱਕ ਵਾਰ ਉਹਦੀ ਬੜੀ ਚਮਕ ਦਮਕ ਹੈ, ਬੜੇ ਅਸੀਂ ਜਿਹੜਾ ਉਸ ਵਾਰ ਅਟਰੈਕਟ ਹੁੰਦੇ ਆ, ਵਿਕਾਰ ਮਿੱਠੇ ਲੱਗਦੇ ਨੇ। ਪਰ ਦੂਸਰਾ ਰੰਗ ਮਜੀਠ ਹੈ ਜਿਹੜਾ ਰੱਬ ਦਾ ਰੰਗ ਹੈ, ਰੂਹਾਨੀਅਤ ਦਾ ਰੰਗ ਹੈ, ਜਿਹਦੇ 'ਚ ਭਾਵੇਂ ਉਹ ਚਟਕ ਮਟਕ ਨਹੀਂ ਹੈ ਪਰ ਅਲਟੀਮੇਟਲੀ ਉਹਨੇ ਰਹਿਣਾ ਹਮੇਸ਼ਾ, ਉਹੀ ਪੱਕਾ ਰੰਗ ਹੈ। ਤੇ ਉਹਨੂੰ ਉਹ ਜੇ ਰੰਗ ਚੜਿਆ ਹੋਏਗਾ ਮਜੀਠ ਦਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਗੁਰੂ ਨਾਨਕ ਸਾਹਿਬ ਦਾ ਵੀ ਸ਼ਬਦ ਇਸੇ ਲਾਈਨ ਦੇ ਉੱਤੇ ਹੀ ਹੈ, ਜਿਹੜਾ ਬਾਬਾ ਫਰੀਦ ਜੀ ਨੇ ਕਿਹਾ ਵੀ ਇਹ ਜਿਹੜਾ ਚੋਲਾ ਹੈ ਜੇ ਤਾਂ ਮਜੀਠ ਰੰਗ 'ਚ ਰੰਗਿਆ ਹੋਇਆ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ। ਹੁਣ ਇਸ 'ਚ ਵੀ ਜਿਹੜੀ ਰਹਾਉ ਦੀ ਤੁਕ ਹੈ, ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ। ਹੁਣ ਜਲ ਜਾਣਾ, ਜਲ ਸੜਨ ਨੂੰ ਹੀ ਨਹੀਂ ਕਹਿੰਦੇ। ਪੰਜਾਬੀ 'ਚ ਜਿਹੜਾ ਫੁੱਲ ਮੁਰਝਾ ਜਾਂਦਾ ਹੈ ਉਹਨੂੰ ਵੀ ਅਸੀਂ ਕਹਿੰਦੇ ਹਾਂ ਕਿ ਫੁੱਲ ਸੜ ਗਿਆ ਜੀ, ਕਿ ਫੁੱਲ ਸੜ ਗਿਆ। ਹੁਣ ਸੜਨ ਨੂੰ ਹੀ ਜਲਣਾ ਕਹਿੰਦੇ ਨੇ ਕਿ ਭਾਈ ਤੂੰ ਇਸ ਕਸੁੰਭ ਵਾਲੇ ਫੁੱਲ ਨੂੰ, ਮਾਇਆ ਦੀ ਜ਼ਿੰਦਗੀ ਨੂੰ ਨਾ ਫੜ ਕੇ ਬੈਠ, ਇਹਦੇ 'ਚ ਆਪਣੇ ਆਪ ਨੂੰ ਗੁਲਤਾਨ ਨਾ ਕਰ। ਇਹ ਢੋਲੇ, ਇਹ ਮੇਰੇ ਪਿਆਰੇ, ਇਹਨੇ ਸੜ ਜਾਣਾ। ਇਹ ਮਾਇਆ ਦੀ ਜ਼ਿੰਦਗੀ ਔਰ ਇਹ ਸੈਂਟਰ ਹੈ। ਔਰ ਕਿਉਂ? ਕਿਉਂਕਿ ਅਲਟੀਮੇਟ ਟਰੂਥ ਕੀ ਹੈ? ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ, ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਕਿ ਤੂੰ ਜੇ ਮਾਇਆ ਦੇ ਕਸੁੰਭ ਰੰਗ ਦੇ ਵਿੱਚ ਜ਼ਿੰਦਗੀ ਗੁਜ਼ਾਰੇਂਗਾ ਤੇ ਜਿਹੜਾ ਵਕਤ ਰੱਬ ਨਾਲ ਜੁੜਨ ਦਾ ਸੀ, ਰੱਬ ਦੀ ਇਬਾਦਤ ਦਾ ਸੀ, ਉਹ ਤਾਂ ਤੂੰ ਗਵਾ ਲਿਆ। ਬੇੜਾ ਬੰਦ ਨਾ ਸੀ। ਜਦੋਂ ਜਿਹੜਾ ਬੇੜਾ ਹੈ ਹੁਣ ਉਹ ਲੱਕੜ ਦਾ ਹੀ ਹੁੰਦਾ ਹੈ, ਉਹਨੂੰ ਬੰਨਿਆ ਜਾਂਦਾ ਸੀ। ਤਾਂ ਹੀ ਹੈ ਜੇ ਬੰਨਿਆ ਹੋਏਗਾ ਬੇੜਾ, ਜਦੋਂ ਫਲੱਡ ਆਇਆ ਜਾਂ ਤੁਸੀਂ ਪਾਰ ਜਾਣਾ ਤੇ ਉਹਦੇ ਲਈ ਤੁਹਾਡੇ ਸਹਾਈ ਹੋਏਗਾ ਵੀ ਜੇ ਤੁਸੀਂ ਮਜੀਠ ਰੰਗ 'ਚ ਰੱਬ ਦੀ ਯਾਦ 'ਚ ਰੰਗੇ ਹੋਏ ਹੋ ਤੇ ਫਿਰ ਉਸ ਭਵ ਸਾਗਰ ਤੋਂ ਤਰਨਾ ਸੌਖਾ ਹੈ। ਪਰ ਜੇ ਤੁਸੀਂ ਬੇੜਾ ਬੰਨਿਆ ਹੀ ਨਹੀਂ, ਉਸ ਖਜ਼ਾਨੇ ਨੂੰ ਇਕੱਠਾ ਹੀ ਨਹੀਂ ਕੀਤਾ, ਜਿਸ ਨੂੰ ਗੁਰੂ ਸਾਹਿਬ ਨੇ ਆਗੇ ਕਾ ਕਿਛ ਤੁਲਹਾ ਬੰਧੋ, ਅੱਗੇ ਦੀ ਕੋਈ ਤਿਆਰੀ ਨਹੀਂ ਕੀਤੀ, ਤੇ ਫਿਰ ਕੀ ਹੋਏਗਾ? ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ। ਜਿਹੜਾ ਟਾਈਮ ਸੀ ਉਹ ਵੇਸਟ ਕੀਤਾ, ਗਵਾਇਆ। ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ। ਜਦੋਂ ਜ਼ਿੰਦਗੀ ਮੁੱਕ ਚੱਲੀ ਹੈ, ਜਿਵੇਂ ਸਰੋਵਰ ਜਿਹੜਾ ਜਾਂ ਦਰਿਆ ਉਹ ਉਛਲ ਰਿਹਾ, ਹੜ ਆਏ ਹੋਏ ਨੇ, ਤਬ ਤਰਨ ਦੁਹੇਲਾ। ਫਿਰ ਕਿਵੇਂ ਤਰਨਾ? ਔਖਾ ਹੋਣਾ, ਫਿਰ ਡੁੱਬਣਾ ਹੀ ਡੁੱਬਣਾ। ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ, ਇੱਕ ਆਪੀਨੇ ਪਤਲੀ ਸੌ ਕਹਿਰੇ ਬੋਲਾ, ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਹੁਣ ਇਹਦੇ 'ਚ ਪਤਲੀ ਦਾ ਭਾਵ ਹੈ ਕਮਜ਼ੋਰ ਰੂਹ। ਇੱਕ ਆਪੀ ਨੇ ਪਤਲੀ, ਕਿ ਇੱਕ ਨੇ ਜਿਹਨੇ ਰੱਬ ਦਾ ਨਾਂ ਨਹੀਂ ਕਮਾਇਆ, ਉਹ ਰੂਹ ਕਮਜ਼ੋਰ ਹੈ ਤੇ ਉਸ ਦੇ ਨਾਲ ਉਸ ਦਾ ਸ਼ੌ ਰੱਬ ਨਿਰਾਦਰ ਭਰੇ ਬੋਲ ਬੋਲੇਗਾ। ਸਹਿ ਕੇ ਰੇ ਬੋਲੇ। ਤੁਸੀਂ ਕਹਿੰਦੇ ਰੇ ਇਧਰ ਆ, ਓਏ ਇਧਰ ਆ, ਇਹਨੂੰ ਅਸੀਂ ਨਿਰਾਦਰ ਕਹਿੰਦੇ ਹਾਂ। ਤੇ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਜਿਹੜੀਆਂ ਜੀਵ ਇਸਤਰੀਆਂ ਕਮਜ਼ੋਰ ਆਤਮਾਵਾਂ ਨੇ ਉਹ ਅਲਟੀਮੇਟਲੀ ਨਿਰਾਦਰ ਸਹਿਣਗੀਆਂ ਰੱਬ ਦੀ ਦਰਗਾਹ 'ਚ। ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਕਿ ਵੀ ਇਹ ਵੇਲਾ ਹੈ ਜ਼ਿੰਦਗੀ ਦਾ, ਜੇ ਤੂੰ ਨਹੀਂ ਸੰਭਾਲੇਗਾ, ਜਿਵੇਂ ਜਿਹੜਾ ਥਣ 'ਚੋਂ ਦੁੱਧ ਆਉਂਦਾ ਉਹ ਕਦੇ ਵਾਪਸ ਨਹੀਂ ਪਰਤਦਾ। ਔਰ ਇਸੇ ਤਰ੍ਹਾਂ ਜਿਹੜੀ ਜ਼ਿੰਦਗੀ ਬੀਤ ਗਈ ਉਹ ਫਿਰ ਤੈਨੂੰ ਵਾਪਸ ਨਹੀਂ ਮਿਲਣੀ। ਔਰ ਅਖੀਰ 'ਚ ਬਾਬਾ ਫਰੀਦ ਕਹਿੰਦੇ ਨੇ ਸਹੇਲੀਓ, ਕਹਿ ਫਰੀਦ ਸਹੇਲੀਓ, ਫੈਲੋ ਸੋਲਸ, ਕਿ ਵੀ ਤੁਸੀਂ ਜਿਹੜੀਆਂ ਇਸ ਰੱਬ ਨੂੰ ਮਿਲਣ ਦੀ ਚਾਹਨਾ ਰੱਖਣ ਵਾਲੀਆਂ ਰੂਹਾਂ, ਉਹ ਕਹਿ ਫਰੀਦ ਸਹੇਲੀਓ ਸੌ ਅਲਾਏ ਸੀ। ਕਿ ਅਲਟੀਮੇਟਲੀ ਉਸ ਰੱਬ ਨੇ ਸੱਦਣਾ, ਪਤੀ ਰੂਪੀ ਰੱਬ ਨੇ ਅਲਾਏ ਸੀ। ਆ ਫਾਈਨਲ ਉਹਦਾ ਸੱਦਾ ਆਉਣਾ ਹੀ ਆਉਣਾ। ਹੰਸ ਚਲਸੀ ਡੁੰਮਣਾ। ਹੰਸ ਰੂਹ ਹੈ ਕਿ ਜਦੋਂ ਰੂਹ ਨੇ ਵਿਛੜਨਾ, ਡੁੰਮਣਾ ਹੁੰਦਾ ਹੈ ਦੁਚਿੱਤੀ, ਕਿ ਇਧਰ ਜਾऊं ਕਿ ਉਧਰ ਜਾऊं। ਨਾ ਜਿਹਨੂੰ ਕਬੀਰ ਸਾਹਿਬ ਨੇ ਕਿਹਾ ਸੀ ਕਿ ਸ਼ਬਦ ਲਾਗ ਮਨੇ ਛਾੜ ਦੁਬਦਾ ਕੀ ਕੁਰੀਆ, ਕਿ ਜਿਹੜੀ ਦੁਬਦਾ ਇਹਨੂੰ ਛੱਡ ਤੇ ਰੱਬ ਦੀ ਯਾਦ 'ਚ ਲੱਗ। ਹੰਸ ਚਲਸੀ ਡੁੰਮਣਾ
ਇਹ ਤਨ ਢੇਰੀ ਥੀਸੇ। ਅਲਟੀਮੇਟਲੀ ਇਸ ਤਨ ਨੇ ਸਵਾਹ ਦਾ ਢੇਰ ਹੋ ਜਾਣਾ ਹੈ, ਇਸ ਰੂਹ ਨੇ ਤੁਰ ਜਾਣਾ ਹੈ। ਤੇ ਜੇ ਜਿਹੜਾ ਹੈ ਉਹ ਵੇੜੇ ਸਿਰ ਬੇੜਾ ਬੰਦ ਨਾ ਸਕਿਓ, ਬੰਧਨ ਕੀ ਵੇਲਾ ਨਹੀਂ ਬਣਿਆ ਤੇ ਫਿਰ ਤਬ ਤਰਨ ਦੁਹੇਲਾ, ਫਿਰ ਉਹ ਔਖਾ ਹੋਏਗਾ ਤਰਨਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੀ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।